इधर भी मस्जिद है उधर ही मस्जिद है नाल गुरुद्वारा नाल मस्जिद है सांझ इत्थे भी पता लगदा कितना प्यार सी मजहबी को ऐसा ना तो फर्का नहीं सी है ना एक दूसरे का प्यार मुहब्बत करदे एक दूसरे धर्म दी इत्थे आज मस्जिद 47 तो पहले आनी जी ये भी अच्छा ये मस्जिद भी 47 तो पहले ली है ਇਹਦੇ ਨਾਲ ਵੀ ਗੁਰਦੁਆਰਾ ਠੀਕ ਹੈ अच्छा अच्छा ਇੱਥੇ ਕਿਤੇ ਬੋਰਡ ਸੀ ਉਹ ਕੀ ਉਹਨੂੰ ਆਂਦੇ ਉਹ ਬੋੜੀ ਜੀ ਨਹੀਂ ਹੁੰਦੀ ਪਿਪਲੀ ਹਾਂਜੀ ਹਾਂਜੀ ਉਹਦਾ ਕੁਝ ਤੇ ਇੱਥੇ ਥੱਲੇ ਚਬੂਤਰਾ ਬੜੇ ਇੱਥੇ ਆਣ ਕੇ ਮਾਂ ਬੈਂਦੀ ਹੁੰਦੀ ਇੱਥੇ ਇਹਨੂੰ ਨਿਸ਼ਾਨ ਸਿੰਘ ਨੂੰ ਸਿੱਖਾਂ ਜੀ ਸਿੱਖ ਨੇ ਮਾਰਿਆ ਸੀ ਪਤਾ ਨਹੀਂ ਮਾਰਿਆ ਕਿਨੇ ਮੈਨੂੰ ਹੁਣ ਕਨਫਰਮ ਨਹੀਂ ਅੱਛਾ ਨਿਸ਼ਾਨ ਸਿੰਘ ਨੂੰ ਇੱਥੇ ਉਹਨੇ ਤਲਵਾਰ ਉਹ ਮਾਰੀ ਸੀ ਕਿਰਪਾਨ ਮਾਰੀ ਪਤਾ ਨਹੀਂ ਕੀ ਇੱਥੇ ਇੱਥੇ ਅਕਸਰੀਅਤ ਜਿਹੜੀ ਹੈ ਸਿੱਖਾਂ ਦੀ ਸੀ ਜਾਂ ਮੁਸਲਮਾਨਾਂ ਦੀ ਸਿੱਖਾਂ ਦੀ ਸਿੱਖ ਕਿਹੜੀ ਕੌਮ ਦੇ ਸਨ ਵਿਰਕ ਸੀ ਸਨ ਸਾਰੇ ਵਿਰਕ ਸਾਂਝ ਦੀ ਗੱਲ ਕਰਨੇ ਥੋੜੀ ਜੀ ਅਸੀਂ ਆਪਸ ਦੀ ਇਹ ਗੁਰਦੁਆਰਾ ਆ ਗਿਆ ਤੇ ਉਹ ਸਾਹਮਣੇ ਮਸਜਿਦ ਆ ਗਈ ਜਿਸ ਟਾਈਮ ਅਸੀਂ ਉਹ ਗੁਰਦੁਆਰੇ ਦੂਸਰੇ ਦਾ ਵਿਜ਼ਿਟ ਕੀਤਾ ਤੇ ਉਹਦੇ ਨਾਲ ਵੀ ਜਿਹੜੀ ਹੈ ਨਾ ਲਹਿੰਦੇ ਪਾਸੇ ਗੁਰਦੁਆਰਾ ਹੈ ਤੇ ਚੜ੍ਹਦੇ ਪਾਸੇ ਜਿਹੜੀ ਹੈ ਜੀ ਉਹ ਮਸਜਿਦ ਹੈ ਇਹ ਮਸਜਿਦ ਪੀਰ ਸਾਲੇ ਸ਼ਾਹ ਨੇ ਬਣਾਈ ਸੀ ਅੱਛਾ ਇਹ ਵਾਲੀ ਮਸਜਿਦ ਪੀਰ ਸਾਲੇ ਸ਼ਾਹ ਨੇ ਬਣਾਈ ਸੀ ਜਿਨ੍ਹਾਂ ਦਾ ਸਰਦਾਰ ਸਾਹਿਬ ਨੇ ਜ਼ਿਕਰ ਕੀਤਾ ਹੈ ਜਿਹਦਾ ਸਰਦਾਰ ਸਾਹਿਬ ਜ਼ਿਕਰ ਕਰਦੇ ਨੇ ਇਹਨੂੰ ਕਹਿੰਦੇ ਹਾਂ ਬਾਹਰ ਵਾਲੀ ਸਾਈਡ ਤੇ ਹੁੰਦਾ ਕਦੀ ਪਿੰਡੋਂ ਬਾਹਰ ਸੀ ਗੁਰਦੁਆਰਾ ਅੱਛਾ ਇਹ ਕਿਹੜੀ ਸਾਈਡ ਆ ਜਾਂਦੀ ਮਗਰਬ ਪਿੰਡ ਦੀ ਮਗਰਬ ਸਾਹਿਬ ਲਹਿੰਦੇ ਪਾਸੇ ਜਿਹਨੂੰ ਕਹਿੰਦੇ ਇਹ ਮੇਨ ਬਾਜ਼ਾਰ ਬਾਹਰ ਜਿਹੜਾ ਮੇਨ ਬਾਜ਼ਾਰ ਤੋਂ ਲਹਿੰਦੇ ਪਾਸੇ ਜਿਹੜਾ ਨਾ ਲਹਿੰਦੇ ਪਾਸੇ ਉਹ ਗੁਰਦੁਆਰਾ ਹੈ ਇਹ ਵੀ ਮਸਜਿਦ ਪੁਰਾਣੀ ਹੈ ਮਸਜਿਦ ਪਿਛਲੀ ਸਾਈਡ ਤੇ ਟੱਪ ਵਾਲਾ ਮਹੱਲਾ ਇਹਨੂੰ ਕਹਿੰਦੇ ਨੇ ਸ਼ਾਇਦ ਉਹਨਾਂ ਨੂੰ ਪਤਾ ਹੋਏਗਾ ਕਿਹੜਾ ਜੀ ਟੱਪ ਵਾਲਾ ਮਹੱਲਾ ਟੱਪ ਵਾਲਾ ਟੱਪ ਹੁੰਦਾ ਸੀ ਜਿੱਥੇ ਸਾਰੇ ਬਜ਼ੁਰਗ ਬਹਿੰਦੇ ਸੀ ਨਾ ਅੱਛਾ ਇਹ ਉਹ ਮਹੱਲਾ ਟੱਪ ਵਾਲਾ 47 ਵੰਡ ਤੋਂ ਪਹਿਲੇ ਜੀ ਇਹ ਬਾਹਰ ਸੀ ਇੱਕ ਸਾਈਡ ਤੇ ਜਿਵੇਂ ਅਸੀਂ ਮਸਜਿਦਾਂ ਨਹੀਂ ਸਾਈਡ ਤੇ ਬਣਾਉਂਦੇ ਪਹਿਲਾਂ ਬਾਹਰ ਜਗ੍ਹਾ ਮਿਲਦੀ ਇਹ ਗੁਰਦੁਆਰਾ ਤੋਂ ਬਾਹਰ ਸੀ ਹੁਣ ਅੰਦਰ ਆ ਗਿਆ ਜਾਨੀ ਉਸ ਤੋਂ ਜਿਵੇਂ ਬਾਅਦ ਚ ਵਾਦੀ ਹੋਈ ਇਹ ਇੱਧਰ ਗੁਰਦੁਆਰਾ ਆ ਗਿਆ ਇਹ ਗੁਰਦੁਆਰੇ ਦੇ ਸਾਈਡ ਅੱਛਾ ਲਓ ਜੀ ਇਹ ਮਸਜਿਦ ਹੈ ਇਹ ਮਸਜਿਦ ਵੀ ਜਿਹੜੀ ਹੈ ਨਾ ਉਹ ਪਾਰਟੀਸ਼ਨ ਤੋਂ ਪਹਿਲੇ ਦੀ ਹੈ ਤੇ ਇਧਰਲੀ ਸਾਈਡ ਤੇ ਜਿਹੜਾ ਨਾ ਮਗਰਬ ਵਾਲੀ ਸਾਈਡ ਤੇ ਉਹ ਗੁਰਦੁਆਰਾ ਬਿਲਡਿੰਗ ਨਜ਼ਰ ਆ ਰਹੀ ਹੈ ਪਹਿਲੇ ਵਾਲੀ ਬਿਲਡਿੰਗ ਜਿਹੜੀ ਨਾ ਹਜੇ ਤੱਕ ਉਸੇ ਕੰਡੀਸ਼ਨ 'ਚ ਮੌਜੂਦ ਹੈ ਉਹਨਾਂ ਨੇ ਗੁੰਬਦ ਤੋਂ ਕੋਈ ਨਹੀਂ ਬਣਾਇਆ ਹਜੇ ਜਿਵੇਂ ਆਏ ਜੀ ਪਤਾ ਨਹੀਂ ਉਹਨਾਂ ਬਣਾਉਣਾ ਸੀ ਬਾਅਦ ਜਾਂ ਕੀ ਸੀ ਕੀ ਨਹੀਂ ਜੀ ਇਹ ਕਿੰਗਰੇ ਜਿਹੜੇ ਨਾ ਉਸੇ ਤਰ੍ਹਾਂ ਹੀ ਨਜ਼ਰ ਆ ਰਹੇ ਨੇ ਜੀ ਉਹ ਮਕਾਨ ਹੋਏ ਇੱਟ ਹਾਂਜੀ ਇਹ ਇੱਟ ਵੀ ਉਸੇ ਤਰ੍ਹਾਂ ਹੀ ਹੈ ਹਾਂਜੀ ਤੇ ਹੁਣ ਪਤਾ ਨਹੀਂ ਕਾਫੀ ਸਾਰਾ ਖੈਰ ਮੇਰਾ ਸ਼ਾਇਦ ਅੰਦਰੋਂ ਚੇਂਜ ਕਰ ਦਿੱਤੀ ਹੋਵੇ ਇਹ ਜੀ ਸਾਹਮਣੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਜਿਹੜਾ ਉਹ ਦਰਵਾਜ਼ਾ ਲੱਗਾ ਹੋਇਆ ਬਾਕੀ ਜਿਹੜੀ ਉਹ ਇੱਧਰ ਇਹਨਾਂ ਨਵਾਂ ਬਣਾ ਲਿਆ ਤੇ ਕਮਰਾ ਉਹੀ ਗੁਰਦੁਆਰਾ ਅੰਦਰ ਸਾਈਡ ਤੇ ਨਾ ਜਿਵੇਂ ਉਹ ਨਹੀਂ ਲਮਾਰੀਆਂ ਹੀ ਹੁੰਦੀਆਂ ਜਾਂ ਉੱਥੇ ਪਤਾ ਨਹੀਂ ਉਹ ਕੋਈ ਰੱਖਦੇ ਹੋਣਗੇ ਕੋਈ ਆਪਣਾ ਕਰਦੇ ਹੋਣਗੇ ਜੀ ਜੀ ਉਹ ਦੋ ਤਿੰਨ ਉਹ ਬਣੇ ਹੋਏ ਨੇ ਸਲੇਪਾਂ ਕੋਈ ਨਹੀਂ ਕਿ ਇੰਜ ਬਣੇ ਨੇ ਅੱਛਾ ਅੱਛਾ ਠੀਕ ਹੈ ਬਸ ਇਹ ਕਮਰੇ ਨਮਾਈ ਅੰਦਰ ਬਾਕੀ ਉਹ ਸ਼ਾਇਦ ਉਹ ਕੋਈ ਉਹ ਥੜਾ ਜਿਹਾ ਜਾਂ ਜਿੱਥੇ ਉਹ ਬੈਕ ਕਰਦੇ ਸੀ ਆਪਣਾ ਗ੍ਰੰਥ ਸਾਹਿਬ ਜਿਹੜੀ ਨਾ ਉਹ ਪਾਠ ਕਰਦੇ ਹੁੰਦੇ ਉਹ ਜਗ੍ਹਾ ਕੋਈ ਨਹੀਂ ਹੈ ਉਹ ਜਗ੍ਹਾ ਕੋਈ ਨਹੀਂ ਬਹਰਲ ਹੈ ਗੁਰਦੁਆਰਾ ਹੀ ਹੈ ਗੁਰਦੁਆਰਾ ਤੇ ਇਹ ਦੇਖੋ ਜੀ ਅੰਦਰ ਅਸਲ ਦੇ ਵਿੱਚ ਇਹ ਲੇਡੀਜ਼ ਹੈ ਜਿਸ ਦੀ ਵਜ੍ਹਾ ਤੋਂ ਜਿਹੜਾ ਨਾ ਅਸੀਂ ਮੁਨਾਸਿਬ ਨਹੀਂ ਸਮਝਦੇ ਕਿ ਅੰਦਰ ਜਾਈਏ ਬੰਦੇ ਜਿਹੜੇ ਨੇ ਉਹ ਘਰਾਂ ਦੇ ਵਿੱਚ ਮੌਜੂਦ ਨਹੀਂ ਤੇ ਲੇਡੀਜ਼ ਜਿਹੜੀਆਂ ਨੇ ਹੁਣ ਉਹ ਵੀ ਮੁਨਾਸਿਬ ਨਹੀਂ ਲੱਗਦਾ ਬੰਦਾ ਇਹ ਜਿਸ ਟਾਈਮ ਤੁਸੀਂ ਦੇਖੋਗੇ ਤੁਹਾਨੂੰ ਜਿਹੜਾ ਨਾ ਦੇ ਸਾਰਾ ਅੰਦਰ ਦਾ ਨਕਸ਼ ਨਗਾਰ ਇਹ ਦੇਖ ਕੇ ਤੁਸੀਂ ਯਾਦ ਆ ਜਾਏਗਾ ਆ ਸਾਰਾ ਗੁਰਦੁਆਰਾ ਹੀ ਸੀ ਗੁਰਦੁਆਰਾ ਸਾਹਿਬ ਸੀ ਉਹ ਆ ਵੀ ਵਿੱਚ ਸੀ ਗੁਰਦੁਆਰੇ ਦੇ ਅੱਛਾ ਕਾਫੀ ਬੜਾ ਸੀ ਆਹੋ ਤੇ ਜਿਹੜਾ ਇੱਥੇ ਆਣ ਕੇ ਘਰ ਬੈਠਾ ਹੋਏਗਾ ਨਾ ਉਧਰੋਂ ਆਏ ਨੇ ਕਰਨਾਲ ਚੋਂ ਆਣ ਕੇ ਇੱਥੇ ਬੈਠੇ ਨੇ ਜਿਹੜੇ ਅੱਛਾ ਤੇ ਉਹਨਾਂ ਦੇ ਕੋ ਫਿਰ ਜੋ ਬੱਚੇ ਹੋ ਜਾਂਦੇ ਨੇ ਉਹ ਤਿੰਨ ਪੁੱਤਰ ਹੋਏ ਤੇ ਉਹਨਾਂ ਤਿੰਨਾਂ ਫਿਰ ਆਪਣੇ ਆਪਣੇ ਵਿੱਚ ਕੰਧ ਇਹਦੇ ਵਿੱਚ ਕੰਧ ਵੱਜੀ ਹੋਈ ਹੈ ਅੱਛਾ ਤੇ ਇਹ ਖਲਵਾ ਲੈਣਾ ਇਹਨੂੰ ਹੁਣ ਕੁੰਡੀ ਲੱਗੀ ਬਾਹਰੋਂ ਅੱਛਾ ਤੇ ਇਹਦੇ ਅੰਦਰ ਖੂਹ ਵੀ ਹੋਏਗਾ ਖੂਹੀ ਹੋਏਗੀ ਲਾਜ਼ਮੀ ਭਾਜੀ ਸ਼ਾਇਦ ਹੋਏਗੀ ਲਾਜ਼ਮੀ ਗੁਰਦੁਆਰਾ ਅਭਿਆ ਵਿੱਚ ਦੇਖੋ ਸਾਹਮਣੇ ਦੇਖੋ ਸਾਹਮਣੇ ਆ ਬਾਹਰ ਤਾਲਾ ਲੱਗਾ ਬਾਹਰ ਹਾਂ ਇਹ ਦੇਖੋ ਜੀ ਇਹ ਸਾਹਮਣੇ ਤਾਲਾ ਲੱਗਾ ਇੱਕ ਆ ਹੀ ਇਹ ਤਾਲਾ ਲੱਗਾ ਹੋਇਆ ਕਿ ਜਿਸ ਵਕਤ ਇਨਸਾਨ ਫੰਸੀ ਖੁਸ਼ੀ ਜਿਹੜਾ ਨਾ ਉਹ ਜ਼ਿੰਦਗੀ ਗੁਜ਼ਾਰਦਾ ਹੋਵੇ ਤੇ ਆਪਣੇ ਭੈਣ ਭਰਾਵਾਂ ਦੇ ਵਿੱਚ ਉਹ ਰਹਿੰਦਾ ਹੋਵੇ ਦੋਸਤਾਂ ਦੇ ਵਿੱਚ ਸੰਗੀਆਂ ਦੇ ਨਾਲ ਉਹ ਆਪਣੀ ਜ਼ਿੰਦਗੀ ਦੇ ਦੁੱਖ ਸੁੱਖ ਸ਼ੇਅਰ ਕਰਦਾ ਹੋਵੇ ਤੇ ਉਹਨੂੰ ਫਿਰ ਯਕ ਦੇਸ਼ ਜਿਹੜਾ ਘਰ ਬੂਆ ਉਹ ਸਾਰੇ ਛੱਡਣੇ ਪੈਣ ਤੇ ਇੱਕ ਐਸੀ ਮੰਜ਼ਿਲ ਦੀ ਤਰਫ ਉਹਨੂੰ ਜਾਣਾ ਪਵੇ ਕਿ ਜਿਸ ਦਾ ਜਿਹੜਾ ਉਹਨੂੰ ਖੁਦ ਵੀ ਨਹੀਂ ਪਤਾ ਕਿ ਮੇਰੀ ਮੰਜ਼ਿਲ ਕਿਹੜੀ ਹੈ ਐਸੇ ਰਸਤਿਆਂ ਦੇ ਉੱਪਰ ਚੱਲਣਾ ਪਵੇ ਜਿਹੜੇ ਰਸਤੇ ਉਹਦੇ ਵਾਸਤੇ ਅਣਜਾਣ ਸੀ ਅੱਜ ਜਿੱਥੇ ਹੁਣ ਚੱਲੇ ਆ ਨਾ ਸਾਹਮਣੇ ਚੌਕ ਹੈ ਇੱਥੋਂ ਚੜ੍ਹਦੇ ਪਾਸੇ ਜਿਹੜੀ ਗਲੀ ਪਰਤਦੀ ਹੈ ਗੁਰਦੁਆਰਾ ਸਾਹਿਬ ਨੂੰ ਜਾ ਰਹੀ ਜਿੱਥੇ ਪੀਰ ਸਾਲੇ ਸ਼ਾਹ ਦਾ ਘਰ ਹੁੰਦਾ ਸੀ ਉਧਰ ਨੂੰ ਚੱਲੇ ਹੁਣ ਤੇ ਉੱਥੇ ਪੁਰਾਣਾ ਘਰ ਵੀ ਇੱਕ ਹੈ ਖਲੋਤਾ ਜਿਹੜਾ ਅਜੇ ਵੀ ਉੱਥੇ ਚੁਬਾਰੇ ਸਨ ਕੁਝ ਜਿਹੜੇ ਮੈਂ ਖੁਦ ਵੇਖੇ ਨੇ ਸਿੱਖਾਂ ਦੇ ਚੁਬਾਰੇ ਤਾਂ ਕੋਈ ਵੀ ਸਾਰਾ ਤੁਹਾਨੂੰ ਖਾਣੇ ਆਜੋ ਇਹ ਚੌਕ ਨਾ ਇਹ ਚੌਕ ਇਹ ਉਦੋਂ ਇਹਦੇ ਨਾਲ ਵੀ ਵੱਡਾ ਚੌਕ ਇਹਨੂੰ ਮੀਆਂ ਮਲਵਾਣ ਵਾਲੇ ਚੌਕ ਦੇ ਸਾਹਮਣੇ ਦੁਕਾਨ ਹੁੰਦੀ ਸੀ ਉਹ ਮੀਆਂ ਮੰਗੇ ਕਿ ਪਾਪਾ ਬੜੇਰਾ ਉਹ ਉਸ ਟਾਈਮ 20 ਸਾਲ ਹੋ ਗਏ ਉਦੋਂ ਹੋਏਗਾ ਤਾਂ ਇਹ ਗੁਰਦੁਆਰੇ ਨੂੰ ਗਲੀ ਜਾਂਦੀ ਉਹ ਜਾ ਰਹੇ ਚੜ੍ਹਦੇ ਪਾਸੇ ਨੂੰ ਚੌਕ ਦੇ ਵਿੱਚ ਨਾ ਮੇਨ ਬਾਜ਼ਾਰ ਦੇ ਵਿੱਚ ਚੜ੍ਹਦੇ ਪਾਸੇ ਨੂੰ ਜਾਂਦੇ ਸਾਹਮਣੇ ਗੁਰਦੁਆਰਾ ਆਉਣ ਲੱਗਾ ਹੋਰ ਇਹ
ਔਰ ਸਾਹਮਣੇ ਗੁਰਦੁਆਰੇ ਜਿੱਥੇ ਸਾਈਕਲ ਜਾਣ ਡਿਆ ਉਹ ਵੇਖੋ ਨਜ਼ਰ ਆ ਰਿਹਾ ਹਾਂਜੀ ਇੱਥੇ ਨਾਈ ਦੀ ਦੁਕਾਨ ਹੁੰਦੀ ਸੀ ਦੱਸਦੇ ਅਸੀਂ ਸਿੱਖ ਸੀ ਹਿੰਦੁਸਤਾਨ ਗੁਰਦੁਆਰਾ ਹੈ ਜਿਹਦੇ ਨਾਲ ਉਹ ਦੱਸਦੇ ਇੱਥੇ ਤੁਸੀਂ ਦੱਸਿਆ ਨਾ ਨਿਸ਼ਾਨ ਸਿੰਘ ਨੂੰ ਉਹਨੂੰ ਕਿਹਨੇ ਕਤਲ ਕਰ ਦਿੱਤਾ ਸੀ ਹਾਂਜੀ ਉਹ ਇੱਥੇ ਕਤਲ ਹੋਇਆ ਪਿਆ ਇਹ ਜਗ੍ਹਾ ਨਹੀਂ ਮਸਜਿਦ ਅੱਛਾ ਇਹਦਾ ਵੀ ਉਹਨਾਂ ਨੂੰ ਪਤਾ ਹੋਣਾ ਲਾਜ਼ਮੀ ਜਿਹੜੇ ਇੱਥੋਂ ਸਿੱਖ ਗਏ ਨਾ ਹਾਂਜੀ ਹਾਂਜੀ ਜਿਹੜੇ ਪਿੰਡ ਦੇ ਗਏ ਉਹਨਾਂ ਨੂੰ ਪਤਾ ਹੋਏਗਾ ਜੇ ਕੋਈ ਜ਼ਿੰਦਾ ਹੋਇਆ ਨਾ ਉਹਨਾਂ ਨੂੰ ਪਤਾ ਹੋਏਗਾ ਇੱਥੇ ਅੱਜ ਮਸਜਿਦ 47 ਤੋਂ ਪਹਿਲਾਂ ਆਣੀ ਜੇ ਇਹ ਵੀ ਅੱਛਾ ਇਹ ਮਸਜਿਦ ਵੀ 47 ਤੋਂ ਪਹਿਲੇ ਦੀ ਹੈ ਇਹਦੇ ਨਾਲ ਵੀ ਆ ਗੁਰਦੁਆਰਾ ਠੀਕ ਹੈ ਅੱਛਾ ਅੱਛਾ ਇੱਥੇ ਕਿਤੇ ਬੋਰਡ ਸੀ ਉਹ ਕੀ ਉਹਨੂੰ ਆਉਂਦੇ ਉਹ ਬੋੜੀ ਜੀ ਨਹੀਂ ਹੁੰਦੀ ਪਿਪਲੀ ਹਾਂਜੀ ਹਾਂਜੀ ਉਹਦਾ ਕੁਝ ਤੇ ਇੱਥੇ ਥੱਲੇ ਚਬੂਤਰਾ ਬੜੇ ਇੱਥੇ ਆਣ ਕੇ ਮਾਂ ਬੈਂਦੀ ਹੁੰਦੀ ਇੱਥੇ ਇਹਨੂੰ ਨਿਸ਼ਾਨ ਸਿੰਘ ਨੂੰ ਸਿੱਖਾਂ ਜੀ ਸਿੱਖ ਨੇ ਮਾਰਿਆ ਸੀ ਪਤਾ ਨਹੀਂ ਮਾਰਿਆ ਕਿਨੇ ਇਹ ਮੈਨੂੰ ਹੁਣ ਕਨਫਰਮ ਨਹੀਂ ਅੱਛਾ ਨਿਸ਼ਾਨ ਸਿੰਘ ਨੂੰ ਇੱਥੇ ਉਹਨੇ ਤਲਵਾਰ ਉਹ ਮਾਰੀ ਕਿਰਪਾਨ ਮਾਰੀ ਪਤਾ ਨਹੀਂ ਕੀ ਇੱਥੇ ਇਹ ਸਾਹਮਣੇ ਦੁਕਾਨ ਜਿਹੜੀ ਹਾਂਜੀ ਹਾਂਜੀ ਆ ਜਿਹੜੀ ਸਾਹਮਣੇ ਨਜ਼ਰ ਆ ਰਹੀ ਅੱਛਾ ਜੀ ਇਹ ਉਦੋਂ ਸ਼ਾਇਦ ਇਹ ਮੇਰੇ ਖਿਆਲ ਮਿੱਟੀ ਦੀ ਹੋਏਗੀ ਪਹਿਲਾਂ ਤਾਂ ਨਹੀਂ ਮੈਨੂੰ ਕਨਫਰਮ ਇਹਦੇ ਲੇਕਿਨ ਗੇਟ ਮੈਂ ਵੇਖਿਆ ਜਿਹੜਾ ਲੱਕੜੀ ਦਾ ਲੱਗਾ ਸੀ ਗੇਟ ਉਹ ਇੱਥੋਂ ਬਾਬਾ ਹੁਣ ਉਹ ਫੌਤ ਹੋ ਗਏ ਨੇ ਦੋ ਤਿੰਨ ਬਾਬੇ ਜਿਹੜੇ ਉਸ ਟਾਈਮ ਤੇ ਜ਼ਿੰਦਾ ਸਨ ਇੱਥੋਂ ਦੇ ਵਸਨੀਕਾਂ ਦੀ ਗੱਲ ਮੈਂ ਕਰਨ ਆ ਦੋਵੇਂ ਤਿੰਨੇ ਬਾਬੇ ਅੱਲਾ ਨੂੰ ਪਿਆਰੇ ਉਦੋਂ ਹੁਣ ਸਾਲ ਹੋਇਆ ਉਹਨਾਂ ਕੋਲ ਮੈਂ ਜਿਹੜੀ ਸੁਣੀ ਹੋਈ ਕਿ ਉਹਨਾਂ ਦੀ ਅੱਖਾਂ ਵੇਖੀ ਉਹ ਮੈਂ ਗੱਲ ਕਰਦਾ ਮੈਂ ਇੱਥੇ ਉਹ ਕਹਿੰਦੇ ਪਏ ਕਿ ਨਾਈਆਂ ਦੀ ਦੁਕਾਨ ਸੀ ਇਹ ਨਹੀਂ ਪਤਾ ਹਿੰਦੂ ਸੀ ਜਾਂ ਸਿੱਖ ਦੀ ਦੁਕਾਨ ਸੀ ਦੁਕਾਨ ਸੀ ਉਹਦੀ ਇਸ ਕਾਰਨ ਤੇ ਆਹੋ ਯਾਨੀ ਉਂਝ ਪੈਂਦਾ ਸੀ ਉਦੋਂ ਮਾਮ ਤੇ ਹੁੰਦੀਆਂ ਨੇ ਹਾਂ ਜੀ ਜੀ ਯਾਨੀ ਉਹ ਗੁੱਛੇ ਗੱਛੇ ਲਾ ਕੇ ਇੱਥੇ ਬਹਿ ਕੇ ਕਰ ਖਸਕੋ ਤੇ ਜਾਂ ਆ ਜੋ ਕੁਝ ਵੀ ਉਹਨਾਂ ਦਾ ਇੱਥੇ ਅਕਸਰੀਅਤ ਜਿਹੜੀ ਹੈ ਸਿੱਖਾਂ ਦੀ ਸੀ ਜਾਂ ਮੁਸਲਮਾਨਾਂ ਦੀ ਸਿੱਖਾਂ ਦੀ ਸਿੱਖ ਕਿਹੜੀ ਕੌਮ ਦੇ ਸਨ ਵਿਰਕ ਸੀ ਸਨ ਸਾਰੇ ਵਿਰਕ ਸਾਰੇ ਵਿਰਕ ਇੱਕ ਅਤੇ ਦੂਸਰੇ ਆ ਮੇਰੇ ਖਿਆਲ ਛੇਵੇਂ ਹਾਂ ਜਾਂ ਕੋਈ ਇੱਕ ਜ਼ਿਆਦਾ ਹੁਣ ਇਸ ਪਿੰਡ 'ਚ ਜ਼ਿਆਦਾ ਕਿਹੜੇ ਇਲਾਕਿਆਂ ਦੇ ਲੋਕ ਬੈਠੇ ਨੇ ਇਹ ਸਾਰੇ ਮਾਈਗ੍ਰੇਟਡ ਨੇ ਤੇ ਕੋਈ ਥੋੜੇ ਬਹੁਤੇ ਮਾਈਗ੍ਰੇਟਡ ਕਿਹੜੇ ਇਲਾਕਿਆਂ ਦੇ ਨੇ ਉਹ ਕਰਨਾਲ ਦੇ ਨੇ ਅੱਛਾ ਜੀ ਅਸੀਂ ਅੰਮ੍ਰਿਤਸਰ ਗੁਰਦੁਆਰਾ ਜਿਹੜਾ ਗੁਰਦਾਸਪੁਰ ਦੇ ਹਾਂ ਅੱਛਾ ਤੇ ਬਾਕੀ ਅੰਮ੍ਰਿਤਸਰ ਦੇ ਨੇ ਬਹੁਤੇ ਆ ਜਿਹੜੇ ਗੁਰਦਾਸਪੁਰ ਅੰਮ੍ਰਿਤਸਰ ਤੇ ਕਰਨਾਲ ਵਾਲੀ ਸਾਈਡ ਹਰਿਆਣਾ ਅੱਛਾ ਉਧਰੋਂ ਆਣ ਕੇ ਬੈਠੇ ਹੋਏ ਨੇ ਰਾਜਪੂਤ ਰੰਗੜ ਬਰਾਦਰੀਆਂ ਇੱਥੇ ਸਾਰੀਆਂ ਰਹਿੰਦੀਆਂ ਨੇ 3 ਨੰਬਰਦਾਰ 3 ਨੰਬਰਦਾਰ ਸਿੱਖਾਂ ਦੇ ਹਨ ਕੋਈ ਤੁਸੀਂ ਹਿਸਾਬ ਲਾ ਵੀ ਜਿਹਨਾਂ ਨੰਬਰਦਾਰੀ ਉਹਨਾਂ ਦੇ ਹਨ ਅਕਸਰੀਅਤ ਉਹਨਾਂ ਦੀ ਹੋਣੀ ਰਾਈਆਂ ਦੇ ਘਰ ਵੀ 2 ਸ਼ਹਿਰ ਹੈ ਸਨ ਜਿਹੜੇ ਵਸਨੀਕ ਸਨ ਪਹਿਲਾਂ ਦੇ ਉਹ ਤੇ ਜਿਹੜੇ ਨੇ ਉਧਰੋਂ ਆਣ ਕੇ ਬੈਠੇ ਉਹ ਵੀ ਰਾਈ ਨੇ ਉਧਰੋਂ ਆਏ ਨੇ ਸਾਂਝ ਦੀ ਗੱਲ ਕਰਨੇ ਥੋੜੀ ਜੀ ਅਸੀਂ ਆਪਸ 'ਚ ਇਹ ਗੁਰਦੁਆਰਾ ਆ ਗਿਆ ਤੇ ਉਹ ਸਾਹਮਣੇ ਮਸਜਿਦ ਆ ਗਈ ਜਿਸ ਟਾਈਮ ਅਸੀਂ ਉਹ ਗੁਰਦੁਆਰੇ ਦੂਸਰੇ ਦਾ ਵਿਜ਼ਿਟ ਕੀਤਾ ਤੇ ਉਹਦੇ ਨਾਲ ਵੀ ਜਿਹੜੀ ਹੈ ਨਾ ਲਹਿੰਦੇ ਪਾਸੇ ਗੁਰਦੁਆਰਾ ਹੈ ਤੇ ਚੜ੍ਹਦੇ ਪਾਸੇ ਜਿਹੜੀ ਹੈ ਜੀ ਉਹ ਮਸਜਿਦ ਹੈ ਇਹ ਦੇਖੋ ਨਾ ਤੁਸੀਂ ਉਹਨਾਂ ਦੇ ਹੱਥਾਂ ਦੇ ਲੱਗੇ ਹੋਏ ਗੁਰਦੁਆਰੇ ਦੇ ਇਹ ਫੁੱਲ ਲੱਕੜੀ ਅਜੇ ਤੱਕ ਉਂਝ ਦੀ ਮਜ਼ਬੂਤ ਆ ਇਹ ਖਿੜਕੀਆਂ ਹੋਏ ਨੇ ਜੀ ਆ ਬਿਲਕੁਲ ਇਹ ਸ਼ੀਸ਼ੇ ਅੰਦਰ ਲੱਗੇ ਸ਼ੀਸ਼ਾ ਲੱਗਾ ਹੋਇਆ ਸੀ ਇਹ ਟੁੱਟ ਗਿਆ ਹੁਣ ਠੀਕ ਹੈ ਅੰਦਰ ਬਾ ਉਹਨਾਂ ਨੇ ਇੱਟਾਂ ਲਗਾ ਦਿੱਤੀਆਂ ਇਹ ਸਾਰਾ ਲੱਕੜੀ ਦਾ ਕੰਮ ਹੋਇਆ ਉਹਨਾਂ ਦੇ ਹੱਥਾਂ ਦੀ ਸਾਰਾ ਕੁਝ ਕਿੰਨੀ ਕਟਾਈ ਕਰ ਕੇ ਆ ਕਿੰਨੀ ਬੜੀ ਕਾਰਾਗਰੀ ਜੀ ਬੜੀ ਮਿਹਨਤ ਜਿਵੇਂ ਅਸੀਂ ਮਸਜਿਦਾਂ ਅੱਛੀ ਸੋਹਣੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਵੀ ਆਪਣੇ ਮਸਜਿਦ ਬਿਹਤਰੀਨ ਬਣਾਇਆ ਹੋਇਆ ਬੜੀ ਮਿਹਨਤ ਦਾ ਕੰਮ ਉੱਥੇ ਰੋਸ਼ਨਦਾਨ ਵੀ ਉਹ ਦਿਸਦਾ ਪਿਆ ਤੁਹਾਨੂੰ ਸਾਰਾ ਕੁਝ ਜੀ ਜੀ ਵੇਖਣ ਵਾਲੇ ਨਜ਼ਰ ਆ ਰਿਹਾ ਕਿ ਪਹਿਲਾਂ ਹੀ ਸਾਰਾ ਕੁਝ ਉਹ ਹੋ ਨਹੀਂ ਖਲੋਤਾ ਇਹ ਸਭ ਗੁਰਦੁਆਰੇ ਦਾ ਆ ਸੀ ਵੀ ਹਿੱਸਾ ਹੈ ਗੁਰਦੁਆਰੇ ਦਾ ਅੱਛਾ ਇਹਦਾ ਦਰਵਾਜ਼ਾ ਸੀ ਚੜ੍ਹਦੇ ਪਾਸੇ ਅੱਛਾ ਉਹ ਵੀ ਇਹ ਕਾਰਨ ਤੱਕ ਅੱਗੇ ਚੌਕ ਤੱਕ ਉਧਰਲੀ ਸਾਈਡ ਤੇ ਗੁਰਦੁਆਰਾ ਇਹਦਾ ਦਰਵਾਜ਼ਾ ਪਰਲੀ ਸਾਈਡ ਤੇ ਹੈ ਅੱਛਾ ਨਹੀਂ ਇਹ ਵੀ ਗੁਰਦੁਆਰੇ ਦਾ ਹਿੱਸਾ ਹੀ ਹੋਏਗਾ ਉਹ ਫਿਰ ਹਿੱਸਾ ਹੈ ਅੱਛਾ ਇਹਨਾਂ ਦੁਬਾਰਾ ਉਹਨਾਂ ਇਹ ਪਹਿਲੀ ਹੈ ਨਾ ਗੁਰਦੁਆਰੇ ਦੀ ਹਾਂਜੀ ਅੱਜ ਮੈਂ ਤੁਹਾਨੂੰ ਨਾਲ ਕਰਾਉਣਾ ਨਾਲ ਤੁਰਨੇ ਅੱਛਾ ਜੀ ਉਹ ਵੀ ਗੁਰਦੁਆਰੇ ਦਾ ਹਿੱਸਾ ਹੈ ਉਹ ਸੇਣ ਜਿਹਨੂੰ ਅਸੀਂ ਕਹਿ ਲਈ ਬਾਹਰ ਸਮਝਿਆ ਨਾ ਸਾਹਮਣਾ ਜਿਵੇਂ ਬਰਾਮਦਾ ਨਹੀਂ ਇਮਾਰਤ ਜਿੱਥੇ ਮਤਲਬ ਕਿ ਪਾਠ ਵਗੈਰਾ ਜਾਂ ਗ੍ਰੰਥ ਸਾਹਿਬ ਰੱਖੀ ਹੁੰਦੀ ਕਰਨੇ ਅੰਦਰ ਛਾੜ ਲੈਂਦੀ ਨਾ ਇੱਥੇ ਦਰਵਾਜ਼ਾ ਸੀਗਾ ਅੱਛਾ ਇਹ ਜਗ੍ਹਾ ਤੇ ਦਰਵਾਜ਼ਾ ਜਿੱਥੇ ਹੁਣ ਲੱਗਾ ਦਰਵਾਜ਼ਾ ਮੈਂ ਵੀ ਵੇਖਿਆ ਨਾ ਜਦੋਂ ਮੈਂ ਇੱਥੋਂ ਰਾਸ਼ੀ ਹਾਂ ਹਾਂਜੀ ਹਾਂਜੀ ਇੱਥੇ ਦਰਵਾਜ਼ਾ ਸੀਗਾ ਚੜ੍ਹਦੇ ਪਾਸੇ ਇਹ ਮਸਜਿਦ ਪੀਰ ਸਾਲੇ ਸ਼ਾਹ ਨੇ ਬਣਾਈ ਸੀ ਅੱਛਾ ਇਹ ਵਾਲੀ ਮਸਜਿਦ ਪੀਰ ਸਾਲੇ ਸ਼ਾਹ ਨੇ ਬਣਾਈ ਸੀ ਜਿਨ੍ਹਾਂ ਦਾ ਸਰਦਾਰ ਸਾਹਿਬ ਨੇ ਜ਼ਿਕਰ ਕੀਤਾ ਹੈ ਜਿਹਦਾ ਸਰਦਾਰ ਸਾਹਿਬ ਜ਼ਿਕਰ ਕਰਦੇ ਨੇ ਅੱਛਾ ਉਹ ਹੀ ਮਸਜਿਦ ਸਾਲੇ ਸ਼ਾਹ ਅੱਛਾ ਅਸੀਂ ਤਾਂ ਨਹੀਂ ਦੇਖਿਆ ਸਾਲੇ ਸ਼ਾਹ ਦੀ ਤਸਵੀਰ ਮੈਂ ਵੇਖੀ ਜੀ ਉਹਨਾਂ ਦੀ ਅੱਗੇ ਔਲਾਦ ਹੈ ਉਹਨਾਂ ਦਾ ਦਰਬਾਰ ਬਾਹਰ ਹੈ ਉਹੀ ਸਾਨੂੰ ਚੱਲ ਕੇ ਦਿਖਾਉਂਦੇ ਆ ਇਹ ਪੀਰ ਦੀ ਮਸਜਿਦ ਪੀਰ ਮੁਸਲਮਾਨ ਤੇ ਮਰੀਦ ਸਿੱਖ ਤੇ ਇਹ ਜਿਹੜਾ ਜੀ ਗੁਰਦੁਆਰਾ ਇਹ ਸਾਂਝ ਦੇਖੋ ਭਾਈਚਾਰਾ ਦੇਖੋ ਇਨਸਾਨੀਅਤ ਦੇਖੋ ਕਿ ਕਿੰਨਾ ਮਤਲਬ ਕਹਿ ਲਓ ਕਿ ਜ਼ਬਰਦਸਤ ਮੈਸੇਜ ਹੈ ਅੱਜ ਦੀ ਨਸਲ ਵਾਸਤੇ ਅੱਜ ਦੇ ਇਨਸਾਨਾਂ ਵਾਸਤੇ ਕਿ ਦੋ ਧਰਮਾਂ ਦੇ ਲੋਕ ਜਿਹੜੇ ਆਪਣੇ ਜਿਸ ਵਕਤ ਇਬਾਦਤ ਕਰਦੇ ਤੇ ਦੂਸਰੇ ਅਗਰ ਅਜ਼ਾਨ ਹੋ ਰਹੀ ਹੈ ਤਾਂ ਉਹਨਾਂ ਨੇ ਆਪਣਾ ਭਜਨ ਜਾਂ ਜੋ ਕੁਝ ਵੀ ਹੈ ਸਿੱਖਾਂ ਨੇ ਆਪਣਾ ਜਿਹੜਾ ਨਾ ਉਸ ਵਕਤ ਖਾਮੋਸ਼ੀ ਤਿਆਰ ਵਗੈਰਾ ਉਸ ਟਾਈਮ ਨਹੀਂ ਵਜਾਉਂਦੇ ਆ ਅਦਬ ਕਰਦੇ ਆ ਤੇ ਜਿਸ ਵਕਤ ਉਹ ਟਾਈਮ ਹੁੰਦਾ ਸੀ ਉਹ ਕਿੰਨਾ ਸੁਹਾਣਾ ਵਕਤ ਸੀ ਖੂਬਸੂਰਤ ਵਕਤ ਸੀ ਖੂਬਸੂਰਤ ਲੋਕ ਸਨ ਲੋਕਾਂ ਦੇ ਨਾਲ ਹੀ ਵਕਤ ਉਹ ਖੂਬਸੂਰਤ ਹੋਣ ਖੂਬਸੂਰਤ ਸੋਚਾਂ ਵਾਲੇ ਹੋਣ ਤੇ ਫਿਰ ਵਕਤ ਵੀ ਜਿਹੜਾ ਨਾ ਫੇਰ ਹੀ ਉਹ ਕੀਮਤੀ ਬਣਦਾ ਹਾਂਜੀ ਤੇ ਅਗਰ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਫਤੂਰ ਹੋਵੇ ਉਹਨੂੰ ਵਕਤ ਨਹੀਂ ਕਿਹਾ ਜਾਂਦਾ ਉਹਨੂੰ ਜ਼ਿੰਦਗੀ ਨਹੀਂ ਕਿਹਾ ਜਾਂਦਾ ਜ਼ਿੰਦਗੀ ਭਾਈਚਾਰੇ ਦਾ ਨਾਮ ਹੈ
ਤੇ ਇਹੋ ਹੀ ਦਰਸ ਦਿੱਤਾ ਹੈ ਹਰ ਮਜ਼ਹਬ ਦੇ ਜਿਹੜੇ ਹੈ ਨਾ ਉਹ ਬਾਨੀ ਨੇ। ਹਾਂਜੀ ਮੈਂ ਫਿਰ ਕਹਿੰਦਾ ਇੱਧਰ ਵੀ ਮਸਜਿਦ ਹੈ ਉਧਰ ਹੀ ਮਸਜਿਦ ਹੈ ਦੇ ਨਾਲ ਗੁਰਦੁਆਰਾ ਦੇ ਨਾਲ ਮਸਜਿਦ ਹੈ ਨਹੀਂ ਸਾਂਝ ਇੱਥੇ ਵੀ ਪਤਾ ਲੱਗਦਾ ਕਿੰਨਾ ਪਿਆਰ ਸੀ ਆਪੇ ਮਜ਼ਹਬੀ ਕੋ ਐਸਾ ਨਾ ਉਹ ਫਰਕਾ ਨਹੀਂ ਸੀ ਫਰਕਾ ਨਹੀਂ ਸੀ ਹੱਦ ਨਾ ਇੱਕ ਦੂਸਰੇ ਦਾ ਪਿਆਰ ਮੁਹੱਬਤ ਕਰਦੇ ਇੱਕ ਦੂਸਰੇ ਧਰਮ ਦੀ ਉਹ ਕਰਦੇ ਹਨ ਇhtਰਾਮ ਕਰਦੇ ਹਨ ਇੱਕ ਦੂਸਰੇ ਦਾ। ਇਹ ਜਗ੍ਹਾ ਜਿਹੜੀ ਨਾ ਇੱਥੇ ਬਾਅਦ ਚ ਫਿਰ 1975 ਦੇ ਵਿੱਚ ਇੱਥੇ ਬਣਿਆ ਬੈਂਕ। ਅੱਛਾ ਅਸਾਂ ਕੋਈ ਨਹੀਂ ਵੇਖਿਆ ਬੰਦ ਹੀ ਵੇਖਿਆ ਚੱਲਿਆ ਵੇਖੋ ਨਾ ਇਹ ਲਿਖਿਆ ਹੋਇਆ ਸਾਹਮਣੇ ਮਾਰੋ ਵੇਖਿਆ ਮੈਂ ਇਹ 1975। ਸਰਦਾਰ ਜੀ ਇਹ ਗੁਰਦੁਆਰੇ ਦੇ ਇਹ ਗੁਰਦੁਆਰਾ ਤੁਹਾਡਾ ਇਹ ਨਾਲ ਪੀਰ ਸਾਲੇ ਸ਼ਾਹ ਦੀ ਮਸਜਿਦ ਹੈ ਤੇ ਇਹ ਜਿਹੜਾ ਨਾ ਜੀ ਲਿਖਿਆ ਹੈ ਰਸਮ ਇਫਤਤਾਹ ਅਲਾਈਡ ਬੈਂਕ ਆਫ ਪਾਕਿਸਤਾਨ ਲਿਮਿਟਡ ਮੌਜ਼ੇ ਈਸ਼ਰ ਕੇ। ਅਸੀਂ ਸ਼ਾਇਦ ਈਸ਼ਰ ਕੇ ਕਹਿੰਦੇ ਆ। ਹਾਂਜੀ ਸਹੀ ਈਸ਼ਰ ਕੀ ਅਸਲ ਦੇ ਵਿੱਚ ਇਹ ਈਸ਼ਰ ਕੇ ਆ। ਜਨਾਬ ਸ਼ੌਕਤ ਅਲੀ ਕਾਜ਼ਮੀ ਸਾਹਿਬ ਨੇ ਤੇ ਵਾਈਸ ਪ੍ਰੈਜ਼ੀਡੈਂਟ ਨੇ ਹਾਂਜੀ ਲਾਲਪੁਰ ਕਿਹਾ ਜਾਂਦਾ ਨਾ ਉਹਦਾ। ਹਾਂਜੀ ਤੇ ਉਹਨਾਂ ਨੇ ਆਪਣੇ ਦਸਤ ਦੇ ਨਾਲ 21 ਜੁਲਾਈ ਤੇ 1975 ਦੇ ਵਿੱਚ ਇਹ ਬੈਂਕ ਦੀ ਜਿਹੜਾ ਨਾ ਉਹ ਬਣਾਇਆ ਸੀ। ਤੇ ਹੁਣ ਇੱਥੇ ਦੇਖਣਾ ਜੀ ਜ਼ੋਨ ਦੇ ਜਿਹੜੇ ਪ੍ਰੈਜ਼ੀਡੈਂਟ ਸਨ ਨਾ ਹਾਂਜੀ ਹਾਂਜੀ ਸ਼ੌਕਤ ਅਲੀ ਕਾਜ਼ਮੀ ਸਨ ਲਾਲਪੁਰ ਪਤਾ ਜਿਹਨੂੰ ਹੁਣ ਫੈਸਲਾਬਾਦ ਕਿਹਾ ਜਾਂਦਾ ਜੀ ਜੀ ਉਹ ਇੱਥੇ ਇਫਤਤਾਹ ਕਰਕੇ ਗਏ ਸਨ 1975 ਚ। ਉਸ ਤੋਂ ਪਹਿਲਾਂ ਜਦੋਂ ਸਰਦਾਰ ਚਲੇ ਗਏ ਨੇ ਉਹਨਾਂ ਖਾਲੀ ਸੀ ਇੱਥੇ ਜਿਹੜਾ ਉਂਜੀ ਕੋ ਬੂਟਾ ਸੀ ਪੀਪਲ ਸੀ ਜਾਂ ਬੋਰਡ ਸੀਗੀ ਤੇ ਉਂਜੀ ਇੱਥੇ ਚਬੂਤਾ ਥੱਲੇ ਬਣੇ ਸੀ ਤੇ ਬਹਿੰਦੇ ਹਨ ਸਾਰੇ ਅੱਛਾ ਸਾਰੇ